अगली खबर पर चलिए। जो हीट वेव आ, बहुत ਖਤਰਨਾਕ ਹੀਟ ਵੇਵ ਚੱਲ ਰਹੀ ਹੈਗੀ ਆ। 100 ਡਿਗਰੀ ਦੇ ਲਾਗੇ ਛਾਗੇ ਟੈਂਪਰੇਚਰ ਲਗਭਗ ਹਰ ਸ਼ਹਿਰ 'ਚ ਹੋਣਾ ਆ। ਕਈ ਸ਼ਹਿਰਾਂ ਦੇ ਵਿੱਚ ਤਾਂ 112 110 ਤੋਂ ਲੈ ਕੇ 112 ਡਿਗਰੀ ਤੱਕ ਸਾਊਥ ਵੈਸਟ ਦੇ ਵਿੱਚ ਪਹੁੰਚ ਜਾਊਗਾ। ਇਹ ਵੈਦਰ ਪ੍ਰੈਡਿਕਸ਼ਨ ਸੈਂਟਰ ਨੇ ਦੱਸਿਆ ਹੈਗਾ। 55 ਮਿਲੀਅਨ ਲੋਕ ਇਸ ਹੀਟ ਵੇਵ ਦੇ ਅੰਦਰ ਆਣਗੇ। ਸਦਰਨ ਕੈਲੀਫੋਰਨੀਆ ਤੋਂ ਲੈ ਕੇ ਸਨਮੈਕੀਨ ਵੈਲੀ ਤੱਕ ਤੇ ਪੋਰਸ਼ਨਸ ਆਫ ਨਾਰਥ ਵੈਸਟ, ਇਹਦੇ ਵਿੱਚੋਂ 20 ਦੇ ਕਰੀਬ ਪੋਪੂਲੇਟਡ ਸਿਟੀਜ਼ ਅਪ ਐਂਡ ਡਾਊਨ ਟੂ ਦਾ ਵੈਸਟ ਕੋਸਟ, ਇਹ ਸਾਰਿਆਂ ਤੇ ਬਹੁਤ ਜ਼ਿਆਦਾ ਹੀਟ ਆਉਣ ਵਾਲੇ 4-5 ਦਿਨ ਆ ਰਹੀ ਹੈਗੀ ਆ। ਈਵਨ ਬੇਰੀਏ ਜਿੱਥੇ ਇੰਨਾ ਟੈਂਪਰੇਚਰ ਠੰਡਾ ਹੁੰਦਾ, ਵੀਕਐਂਡ ਦੇ ਦੌਰਾਨ ਇੱਥੇ ਵੀ 100 ਡਿਗਰੀ ਦੇ ਲਾਗੇ ਟੈਂਪਰੇਚਰ ਪਹੁੰਚੂਗਾ। ਜੀ, ਪ੍ਰੈਜ਼ੀਡੈਂਟ ਬਾਈਡਨ ਨੇ ਅੱਜ ਇਹ ਐਲਾਨ ਕੀਤਾ ਆ ਵੀ ਜੇ ਅਸੀਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਕਾਮਯਾਬੀ ਹਾਸਿਲ ਕਰਦੇ ਹਾਂ, ਸਾਡੀ ਸੱਤਾ ਦੇ ਵਿੱਚ ਮਜ਼ਬੂਤੀ ਰਹਿੰਦੀ ਹੈ ਦੋਨਾਂ ਸਦਨਾਂ 'ਚ, ਤਾਂ ਅਸੌਲਟ ਵੈਪਨਸ ਨੂੰ ਬੈਨ ਕਰਨ ਦੇ ਲਈ ਉਹ ਵਚਨਬੱਧ ਨੇ। ਉਹਨਾਂ ਨੇ ਕਿਹਾ ਮੈਂ ਪਹਿਲਾਂ ਵੀ ਇਹ ਚੀਜ਼ ਕੀਤੀ ਆ। ਕਾਫੀ ਸਾਲ ਅਮਰੀਕਾ 'ਚ ਅਸੌਲਟ ਵੈਪਨਸ ਦੇ ਉੱਤੇ ਬੈਨ ਰਿਹਾ ਸੀਗਾ, ਤੇ ਕਹਿੰਦੇ ਮੈਂ ਹੁਣ ਵੀ ਇਹ ਚੀਜ਼ ਕਰਨ ਦੇ ਲਈ ਅੱਗੇ ਜਿਹੜਾ ਉਹ ਆਊਂਗਾ। ਸੋ ਇਹ ਇੱਕ ਕਾਫੀ ਭਾਵਨਾਤਮਕ ਵੀ ਕਹਿ ਸਕਦੇ ਹਾਂ, ਤੇ ਰਾਈਟਸ ਦਾ ਜਿਹੜਾ ਮੁੱਦਾ ਆ ਉਹ ਬਣਦਾ ਹੈ ਹਰਜੋਤ ਸਿੰਘ ਜੀ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਲੋਕ ਇਸ ਨੂੰ ਕਿਸ ਤਰੀਕੇ ਨਾਲ ਰਹਿੰਦੇ ਆ, ਤੇ ਇਕੱਲਾ ਇਹੀ ਨਹੀਂ, ਉਹਨਾਂ ਦੀ ਹੀ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਕੀ ਪੂਰਨ ਸਮਰਥਨ ਮਿਲ ਪਾਊਗਾ। ਇਹ ਵੀ ਵੱਡੀ ਜਿਹੜੀ ਉਹਨਾਂ ਦੇ ਲਈ ਚੁਣੌਤੀ ਜਿਹੜੀ ਉਹ ਰਹੂਗੀ। ਨੋ ਡਾਊਟ ਉਹਨਾਂ ਨੇ ਹੁਣ ਤੱਕ ਬਹੁਤ ਸਾਰੇ ਬਾਈ ਪਾਰਟੀਜ਼ਨ ਬਿੱਲ ਵੀ ਲਿਆਂਦੇ ਨੇ, ਬਹੁਤ ਸਾਰੇ ਚੀਜ਼ਾਂ ਜਿਹੜੀਆਂ ਉਹ ਨਵੀਆਂ ਆਈਆਂ ਆ ਹੁਣ ਤੱਕ ਦੀ ਜਿਹੜੀ ਇਹਨਾਂ ਦੇ ਕਾਰਜਕਾਲ ਦੇ ਵਿੱਚ। ਇਹ ਕਰ ਪਾਉਣਗੇ ਕਿ ਨਹੀਂ, ਇਹ 'ਚ ਕਾਮਯਾਬੀ ਹੋਊਗੀ ਕਿ ਨਹੀਂ, ਇਹ ਇੱਕ ਵੱਡੀ ਚੁਣੌਤੀ ਉਹਨਾਂ ਦੇ ਲਈ ਰਹੂਗੀ। ਪਰ ਇਹ ਅਸੌਲਟ ਵੈਪਨਸ ਦੇ ਉੱਤੇ ਬੈਨ ਦੀ ਗੱਲ ਜਿਹੜੀ ਇੱਕ ਵਾਰੀ ਫੇਰ ਉਹਨਾਂ ਨੇ ਆਖੀ ਆ। ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਸੀ ਵੀ ਹੀਟ ਵੇਵ ਬਹੁਤ ਜ਼ਿਆਦਾ ਆ ਰਹੀ ਆ, ਉਹਨੂੰ ਦੇਖਦੇ ਹੋਏ ਸੈਕਰਾਮੈਂਟੋ ਕਾਉਂਟੀ ਦੇ ਆਫੀਸ਼ੀਅਲਸ ਨੇ ਕਈ ਜਗ੍ਹਾ ਦੇ ਉੱਤੇ ਕੂਲਿੰਗ ਸੈਂਟਰਸ ਖੋਲੇ ਹੈਗੇ ਆ, ਤਾਂ ਕਿ ਟ੍ਰਿਪਲ ਡਿਜਿਟ ਹੀਟ ਜੋ ਕਹਿੰਦੇ ਸੈਕਰਾਮੈਂਟੋ ਏਰੀਆ 'ਚ 111 ਡਿਗਰੀ ਟੈਂਪਰੇਚਰ ਪਹੁੰਚ ਸਕਦਾ ਹੈ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ। ਸੋ ਉਹਨੂੰ ਦੇਖਦੇ ਹੋਏ ਸੈਕਰਾਮੈਂਟੋ ਕਾਉਂਟੀ ਨੇ ਸਿਟੀ ਆਫ ਸੈਕਰਾਮੈਂਟੋ, ਸੈਕਰਾਮੈਂਟੋ ਕਾਉਂਟੀ, ਐਲਗਰੋ, ਫਾਲਸਮ, ਰੈਂਚੋ ਕੋਰਡੋਵਾ, ਇਹਨਾਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਕੂਲਿੰਗ ਸੈਂਟਰਸ ਖੋਲੇ ਆ ਸਤੰਬਰ 1 ਤੋਂ ਲੈ ਕੇ ਸਤੰਬਰ 7 ਤਾਈਂ। ਐਲਗਰੋਵ ਦੇ ਵਿੱਚ ਵੀ ਕੂਲਿੰਗ ਸੈਂਟਰ ਖੋਲੇ ਗਏ ਹੈਗੇ। ਮਿਖਾਇਲ ਗਰਬੋਚੋਵ ਜੋ ਰਸ਼ੀਆ ਦਾ ਹੈੱਡ ਪ੍ਰੈਜ਼ੀਡੈਂਟ ਰਿਹਾ ਇੱਕ ਟਾਈਮ ਦੇ ਉੱਤੇ, ਉਹਨਾਂ ਦੀ ਅੱਜ ਮੌਤ ਹੋ ਗਈ ਹੈਗੀ ਆ। ਜੋ ਗਰਬਚੋਵ ਆ, ਉਹ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰੀਗਨ ਸੀ, ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਸੀ ਵੀ ਟੀਅਰ ਡਾਊਨ ਦ ਵਾਲ, ਤੇ ਬਾਅਦ ਦੇ ਵਿੱਚ ਗਰਬਚੋਵ ਨੇ ਬਹੁਤ ਜ਼ਿਆਦਾ ਜੋ ਚੇਂਜਸ ਲਿਆਂਦੀਆਂ, ਬਹੁਤ ਸਾਰੇ ਮੁਲਕ ਆਜ਼ਾਦ ਵੀ ਹੋਏ ਹੈਗੇ ਆ। ਸੋਵੀਅਤ ਯੂਨੀਅਨ ਦੇ 1985 ਤੋਂ ਲੈ ਕੇ 1991 ਤੱਕ ਉਹ ਲੀਡਰ ਰਹੇ। 91 ਸਾਲਾਂ ਦੇ ਗਰਬਚੋਵ ਦੀ ਅੱਜ ਮੌਤ ਹੋ ਗਈ ਆ, ਰਸ਼ੀਅਨ ਸਟੇਟ ਨਿਊਜ਼ ਏਜੰਸੀ ਨੇ ਦੱਸਿਆ ਹੈ। ਇਹਦੇ ਸੰਬੰਧ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਆਪਣੀਆਂ ਕੰਡੋਲੈਂਸਸ ਜਿਹੜੀਆਂ ਆ ਉਹ ਭੇਜੀਆਂ ਹੈਗੀਆਂ। ਗਰਬਚੋਵ ਨੂੰ ਉਹਨਾਂ ਦੀ ਜੋ ਵਾਈਫ ਆ ਜਿੱਥੇ ਸਮਿੰਟਰੀ ਸੀ, ਉਹਦੇ ਨੈਕਸਟ ਹੀ ਦੱਬਿਆ ਜਾਊਗਾ, ਦਫਨਾਇਆ ਜਾਊਗਾ। ਫਾਰਮ ਲੇਬਰ ਤੋਂ ਲੈ ਕੇ ਪਾਰਟੀ ਦੇ ਰਾਈਜ਼ਿੰਗ ਸਟਾਰ ਤੱਕ ਪਹੁੰਚੇ। ਇੱਕ ਬਹੁਤ ਹੀ ਗਰੀਬ ਪਰਿਵਾਰ 'ਚ ਪੈਦਾ ਹੋਏ ਗਰਬਚੋਵ। ਮਾਰਚ 2 1931 ਨੂੰ ਫਾਰਮ ਲੇਬਰ ਕੀਤਾ, ਉਹ ਤੋਂ ਬਾਅਦ ਪੜ੍ਹੇ, ਉਹ ਤੋਂ ਬਾਅਦ ਲਾਅ ਦੀ ਡਿਗਰੀ ਕੀਤੀ, ਤੇ ਫਿਰ 1952 ਦੇ ਵਿੱਚ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ। ਮਾਸਕੋ ਯੂਨੀਵਰਸਿਟੀ ਦੇ ਵਿੱਚ ਇਹ ਜੋ ਕਮਿਊਨਿਸਟ ਪਾਰਟੀ ਆ ਉਹਦੇ ਮੈਂਬਰ ਬਣੇ। ਉਹ ਤੋਂ ਬਾਅਦ ਟੌਪ ਦੀ ਜੋ ਪੋਜੀਸ਼ਨ ਸੀ ਉੱਥੇ ਉਹਨਾਂ ਨੇ ਰੂਲ ਕੀਤਾ ਹੈਗਾ। ਜੀ, ਬਿਲਕੁਲ ਹਰਜੋਤ ਸਿੰਘ ਜੀ। ਬਰਲਿਨ ਦੀ ਵਾਲ ਢਾਉਣ ਦੀ ਜਿਹੜੀ ਆ ਗੁਹਾਰ ਆ ਪ੍ਰੈਜ਼ੀਡੈਂਟ ਰੀਗਨ ਨੇ ਇੱਧਰੋਂ ਜਿਹੜੀ ਉਹਨਾਂ ਨੂੰ ਉਹ ਲਗਾਈ ਸੀ। 1990 ਦੇ ਵਿੱਚ ਗਰਬਚੋਵ ਨੂੰ ਨੋਬਲ ਪੀਸ ਪ੍ਰਾਈਜ਼ ਵੀ ਜਿਹੜਾ ਆ ਉਹ ਦਿੱਤਾ ਗਿਆ ਸੀਗਾ। 1996 'ਚ ਗਰਬਚੋਵ ਨੇ USSR ਦੇ ਕੋਲੈਪਸ ਤੋਂ ਬਾਅਦ 'ਚ ਇਲੈਕਸ਼ਨ ਵੀ ਲੜੀ, ਜਿਸ ਦੇ ਵਿੱਚ ਮਹਿਜ 1% ਹੀ ਇਹ ਵੋਟ ਜਿੱਤਣ 'ਚ ਕਾਮਯਾਬ ਜਿਹੜੇ ਉਦੋਂ ਰਹੇ ਸੀਗੇ। 54 ਸਾਲ ਦੀ ਉਮਰ ਸੀਗੀ ਜਦੋਂ ਜਨਰਲ ਸਕੱਤਰ ਆਪਣੀ ਕਮਿਊਨਿਸਟ ਪਾਰਟੀ ਦੇ ਉੱਥੇ ਇਹ
ਬਣ ਚੁੱਕੇ ਸੀਗੇ। ਸੋ ਅੱਜ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਗਿਆ। ਅਗਲੀ ਗੱਲ ਕਰਦੇ ਜਾਈਏ